अस्सलामुअलैकुम रहमतुल्लाहि व बरकातुहू। जी नाज़रीन इकराम, अज मैं तुहाडे नाल एक ऐसे दोस्त की मुलाकात कराना चाहना जिन्हां दा नाम है मुहम्मद तारक और नबी अकरम सल्लल्लाहु अलैहि वसल्लम की नात दे नाल मुहब्बत करने वाले ने। ते एक दो गल्लां इन्हां दे नाल करना तुहाडे सामने। जी तारक साहब, की हाल है तुहाडा? ठीक हो? अल्हम्दुलिल्लाह, अल्लाह का एहसान है, करम है, अच्छा, दुआ है। तुसीं नात बड़े खूबसूरत अंदाज दे नाल पढ़दे हो। आया कि खाली पढ़न दी हद तक ही है या ये सरकार दे नाल मुहब्बत है ते अपनी मुहब्बत का इजहार करदे हो? जी, पढ़न दी हद तक भी है, जी, लेकिन लगाओ मुहब्बत हजूर नाल ज़्यादा हैगी है। मुहब्बत का असर जिहड़ा है वो अमलन तुहाडे ते की मतलब है कि नात जिस वेले तुसां किन्नी कुछ उम्र दे विच नात पढ़ना शुरू कीती है? मैं माशाअल्लाह जदों 10-12 साल दा सीगा, ਜਦੋਂ नात पढ़दे सी? नातां पढ़दे सी। अच्छा, मेरे कारी साहब है, कारी हाफिज़ अब्दुल सत्तार साहब कारी ते हाफिज अब्दुल अब्दुल सत्तार सत्तार साहब, साहब माशाअल्लाह। पाक वतन शरीफ तो ने। अच्छा अच्छा, ते माशाअल्लाह। ਉਹ ਸਾਡੇ ਪਿੰਡ 'ਚ ਇਮਾਮ ਸਾਹਿਬ ਸੀਗੇ, ਸਾਡੇ ਉਸਤਾਦ ਮੁਹਤਰਮ ਸੀਗੇ। अच्छा, माशाअल्लाह। ਤੇ ਫਿਰ ਉਸ ਮੇਰੀ ਆਵਾਜ਼ ਸੁਣੀ ਉਹਨੇ, हम्म, ਫਿਰ ਉਹ ਮੈਨੂੰ ਜੁਮੇਰਾਤ ਮੌਕਾ यानी ਦਿੰਦਾ ਸੀ, ਤੁਹਾਨੂੰ ਟਾਈਮ ਦਿੰਦਾ ਸੀ। ਉਹਨਾਂ ਹਾਂ ਐਪਰੀਸ਼ੀਏਟ ਕੀਤਾ, ਹਾਂ, ਉਹਨੇ ਕੀ ਕੀਤਾ, ਕਦਰਦਾਨੀ ਕੀਤੀ, ਹਾਂਜੀ ਸ਼ਾਬਾਸ਼ ਦਿੱਤੀ ਕਿ ਹਾਂਜੀ, ਤੁਸੀਂ ਇਸ ਜਿਹੜਾ ਫਨ ਹੈ ਨਾ, ਫਨ, ਹਾਂਜੀ ਬਕਾਇਦਾ ਫਨ ਹੈ, ਇਹਦੇ ਨਾਲ ਵਬਸਤਾ ਰਹੋ ਹਾਂਜੀ, ਔਰ ਆਸ਼ਕਾਨੇ ਰਸੂਲ ਦਾ ਦਿਲ ਜਿਹੜਾ ਹੈ ਉਹ ਮਤਲਬ ਹੈ ਕਿ ਮੁਨੱਵਰ ਕਰਦੇ ਰਹੋ। ਮੁਨੱਵਰ ਕਰਦੇ ਰਹੋ। ਅੱਛਾ, ਔਰ ਨਾਤ ਲਗਨ ਸੀ, ਮੁਹੱਬਤ ਦੇਖੋ, ਸੀ। ਮੈਂ ਅਰਜ਼ ਨਾਤ ਕਰਾਂਗਾ ਪੜ੍ਹਨੀ ਮੈਂ ਤੁਸੀਂ ਰੋਂਦਾ ਹੁੰਦਾ ਸੀ। ਨਾਤ ਪੜ੍ਹ ਕੇ। ਨਾਤ ਜਦੋਂ ਮੈਂ ਪੜ੍ਹਦਾ ਸੀ ਨਾ, ਅੱਛਾ, ਤੇ ਮੈਨੂੰ ਰੋਣ ਆ ਜਾਂਦਾ ਕੀ ਸੀ। ਬਾਤ ਹੈ! ਇਹ ਤਾਂ ਮੈਂ ਕਹਿੰਦਾ ਯਾਨੀ ਸੀ ਕਿ ਕਿ ਅੰਦਰ ਅੰਦਰ ਦਿਲ ਜਿਹੜੇ ਲਫ਼ਜ਼ ਦਿਲ ਸੀ ਦਿਲ ਨਾਤ ਦਿਲ ਦੇ। ਹਾਂ ਅਸਲ ਤੇ ਵਜ੍ਹਾ ਇਹ ਆ ਕਿ ਅਸੀਂ ਅਜਮੀ ਹੋਣ ਦੀ ਵਜ੍ਹਾ ਤੋਂ ਨਾ ਜੀ ਨਾਤ ਖਾਨੀ ਜਿਹੜਾ ਹੈ ਇਸ ਬਰਰੇ ਸਗੀਰ ਪਾਕੋ ਹਿੰਦ ਦੇ ਵਿੱਚ ਜੀ ਨਾਤ ਦੇ ਹਵਾਲੇ ਦੇ ਨਾਲ ਬਹੁਤ ਜ਼ਿਆਦਾ ਮਤਲਬ ਕਿ ਨਾਤ ਪੜ੍ਹੀ ਵੀ ਜਾਂਦੀ ਹੈ, ਸੁਣੀ ਵੀ ਜਾਂਦੀ ਹੈ। ਬਿਲਕੁਲ ਉਹਦੀ ਵਜ੍ਹਾ ਵੀ ਇਹ ਹੀ ਹੈ ਕਿ ਨਾਤ ਦੇ ਜਿਹੜੇ ਅਲਫਾਜ਼ ਚਨਾਓ ਕਰਦੇ ਨੇ ਨਾ, ਸਨਾਖਾਨ ਮੁਸਤਫਾ ਜੀ ਜੀ ਨਾਤ ਗੋ ਸ਼ਾਇਰ ਜੀ ਉਹ ਐਸੇ ਚਨਾਓ ਕਰਦੇ ਨੇ ਕਿ ਬੰਦੇ ਦੇ ਦਿਲ 'ਚ ਜਲਦੀ ਜਿਹੜਾ ਨਾ ਉਹ ਜਜ਼ਬਾ ਜਜ਼ਬਾ ਮੁਹੱਬਤ ਪੈਦਾ ਹੁੰਦਾ ਬਿਲਕੁਲ ਹੈ। ਤੇ ਤੁਸੀਂ ਬਜਾ ਫਰਮਾਇਆ। ਅੱਛਾ, ਤੁਸੀਂ 12 ਸਾਲ ਦੀ ਉਮਰ ਤੋਂ ਸਰਕਾਰ ਦੀ ਮਿਹਨਤ ਖਾਨੀ ਸਰਕਾਰ ਤੇ ਦੀ ਮਾਸ਼ਾਅੱਲਾ ਮੈਂ ਨਾਤ ਪੜ੍ਹਦੇ ਪੜ੍ਹਦੇ ਹੋ? ਆਉਂਦੇ ਸੀ, ਕਿਉਂਕਿ ਬੜੀ ਮੇਰੀ ਬਾਤ ਹੈ। ਆਵਾਜ਼ ਸੀ ਅੱਛਾ, ਮਾਸ਼ਾਅੱਲਾ। ਉਹਦੇ 'ਚ ਅਸਰ ਕੀ ਹੋਇਆ? ਖਾਲੀ ਤੁਸੀਂ ਨਾਤ ਪੜ੍ਹਦੇ ਰਹੇ ਕਿ ਨਮਾਜ਼ਾਂ ਵੀ ਪੜ੍ਹਨੀਆਂ ਸ਼ੁਰੂ ਕਰ ਨਮਾਜ਼ ਵੀ ਪੜ੍ਹਦਾ ਸੀ ਮਾਸ਼ਾਅੱਲਾ, ਦਿੱਤੀਆਂ? ਕੀ ਬਾਤ ਹੈ, ਤੇ ਮਾਸ਼ਾਅੱਲਾ। ਨਾਤਾਂ ਵੀ ਪੜ੍ਹਦਾ ਸੀ। ਉਸ ਤੋਂ ਅੱਛਾ, ਬਾਅਦ ਕੋਈ ਮਹਿਫਲ ਪਿੰਡ 'ਚ ਛੋਟੀਆਂ ਮਹਿਫਲਾਂ ਹੁੰਦੀਆਂ ਸੀ। ਕਿਉਂਕਿ ਅੱਜ ਕੱਲ੍ਹ ਲੋਕਾਂ ਨੇ ਨਾ ਪ੍ਰੋਫੈਸ਼ਨ ਬਣਾ ਲਿਆ ਹਾਂਜੀ, ਹੈ। ਨਹੀਂ ਨਹੀਂ, ਮੈਨੂੰ ਮੁਹੱਬਤ ਹੈ ਹਜ਼ੂਰ ਨਾਲ, ਅੱਛਾ, ਉਹਦੇ ਨਾਲ ਲਗਨ ਹੈਗੀ ਆ ਕਦੀ ਆਪਣੀ। ਕਿਸੇ ਮਹਿਫਲ ਤੇ ਜਾ ਕੇ ਤੁਸੀਂ ਇਰਾਦਾ ਕੀਤਾ ਹੋਵੇ ਕਿ ਮੈਨੂੰ ਇਹਦਾ ਕੋਈ ਹਦੀਆ ਮਿਲੇ ਨਹੀਂ ਨਹੀਂ, ਜਾਂ ਇਹਦਾ ਕੋਈ ਮਤਲਬ ਹੈ ਮੈਂ ਕਿ ਕਦੀ ਵੀ ਨਹੀਂ ਇਦਾਂ ਦਾ ਜ਼ਹੀਨ ਰੱਖਿਆ, ਨਾ ਅੱਛਾ ਕਦੀ ਇਹੋ ਅੱਛਾ, ਜਿਹਾ ਮਾਸ਼ਾਅੱਲਾ। ਸੋਚਿਆ। ਮਾਲਕ ਨੇ ਬੜਾ ਕੁਛ ਕੀ ਆਪਣੀ ਫਿਰ ਨਾਤ ਮਿਹਨਤ ਪੜ੍ਹ ਕਰੀ ਕੇ ਦੀ। ਤੁਸੀਂ ਸਕੂਨ ਮਹਿਸੂਸ ਹਾਂਜੀ, ਕਰਦੇ ਹੋ ਕਿ ਮੈਨੂੰ ਮੈਂ ਇੰਜ ਲੱਗਦਾ ਕਿ ਜਿਵੇਂ ਆਪ ਸਰਕਾਰ ਦੇ ਮੈਂ ਕੋਲ ਬੈਠਾ ਹਾਂ। अल्लाह इतनी मोहब्बत, इतनी लगन, जी अंदरों जी, जज्बा उठता वा कि मैं दिल माशाअल्लाह। करता मैं पढ़ता ही रहा, पढ़ता ही ਲੇਕਿਨ रहा। ਅੱਜ ਕੱਲ੍ਹ ਦਾ ਇੱਕ ਟ੍ਰੈਂਡ ਬਣ ਚੁੱਕੀ ਹੈ हाँ ਜਿਹੜਾ जी, आज ਵਕਤ ਹਾਜ਼ਰ ਹੈ, ਇੱਥੇ ਸ਼ਨਾਖਤ ਨੂੰ ਪੇਸ਼ਾ ਬਣਾ ਲਿਆ ਲੋਕਾਂ ਨੇ। एवं ਤੇ ਉਹ ਇਸ ਹਵਾਲੇ ਨਾਲ ਤੁਸੀਂ ਨੌਜਵਾਨ ਹੋ ਤੇ ਮੈਂ ਚਾਹੁੰਦਾ ਸੀ ਕਿ ਚੰਦ ਗੱਲਾਂ ਤੁਹਾਡੇ ਨਾਲ ਕਿਉਂ ਨਾ ਕਰ ਲਵਾਂ ਤਾਂ ਕਿ जरूर ਆਪਣੇ ਨਾਜ਼ਰੀਨ ਤੱਕ ਪਹੁੰਚਾਵਾਂ। ਤੇ जरूर ਕੋਈ ਜ਼ਰੂਰੀ ਨਹੀਂ ਕਿ ਨਾਦ ਖਾਨ ਜਿਹੜੇ ਹੁੰਦੇ ਨੇ ਉਹ ਸਾਰੇ ਪ੍ਰੋਫੈਸ਼ਨਲ ਹੀ ਹੋਣ, ਵੀ नहीं ਮੁਹੱਬਤ ਦਾ ਇਜ਼ਹਾਰ ਵੀ ਕਰਦੇ ਨੇ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ। बिल्कुल ਲਫ਼ਜ਼ਾਂ ਦੇ ਐਸਾ ਚਨਾਓ ਕਰਕੇ ਨਾਦ ਗੋ ਸ਼ਾਇਰ ਜਿਹੜੇ ਨੇ ਉਹ ਉਹਨਾਂ ਦਾ ਕਲਾਮ ਪੜ੍ਹ ਕੇ ਤੇ ਉਮਤ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਅੰਦਰ ਦਿਲ ਦੇ ਅੰਦਰ ਮੁਹੱਬਤ ਪੈਦਾ ਕਰਨ मोहब्बत ਦੀ पैदा ਕੋਸ਼ਿਸ਼ ਕਰਦੇ ਨੇ। बिल्कुल बिल्कुल ਮੈਂ ਸੁਣਿਆ ਤੁਸੀਂ ਮਤਲਬ ਕਿ ਬੜੀ ਮੁਹੱਬਤ ਔਰ ਅਕੀਦਤ ਦੇ ਨਾਲ ਜਿਹੜਾ ਹੈ ਉਹ बिल्कुल ਸਰਕਾਰ ਦੀ ਸ਼ਨਾਖਤ ਕਰਦੇ ਹੋ। बिल्कुल ਅੱਲਾਹ ਤੁਹਾਨੂੰ ਸਲਾਮਤ ਰੱਖੇ। आमीन ਤੇ आमीन। ਹੁਣ ਸਾਨੂੰ ਕੋਈ ਅਗਰ ਇੱਕ ਦੋ ਸ਼ੇਰ ਇਸ ਬਰਰੇ ਸਗੀਰ ਪਾਕੋ ਹਿੰਦ ਦੇ ਵਿੱਚ ਔਲੀਆ ਕਰਾਮ ਦਾ ਬੜਾ ਅਹਿਮ ਕਿਰਦਾਰ ਹੈ, जी जी ਉਹਨਾਂ ਪੰਜਾਬੀ ਸਾਡੀ ਮਾਦਰੀ ਜ਼ਬਾਨ ਦੇ ਵਿੱਚ ਬੜੇ ਆਸਾਨ ਲਫ਼ਜ਼ਾਂ ਦੇ ਨਾਲ ਅੱਲਾਹ ਦੇ ਮਹਿਬੂਬ ਦੀ ਮੁਹੱਬਤ, ਅੱਲਾਹ ਦਾ ਜ਼ਿਕਰ ਜਿਹੜਾ ਕਰਨ ਦਾ जी ਇੱਕ जी ਤਰੀਕਾ ਦੱਸਿਆ ਸ਼ਾਇਰੋ ਸ਼ਾਇਰੀ ਦੇ ਵਿੱਚ। जी ਤੇ ਅਗਰ ਕੋਈ ਸਾਨੂੰ ਕਿਸੇ ਵਲੀ ਅੱਲਾਹ ਦਾ ਕਲਾਮ ਜਿਹੜਾ ਪੰਜਾਬੀ ਦੇ ਵਿੱਚ ਇਸ ਕਿੱਤੇ ਦੇ ਨਾਲ ਜਿਹਨਾਂ ਤਲਕ ਸੀ, जी ਕੋਈ जी ਦੋ ਚਾਰ ਸ਼ੇਰ ਅਗਰ ਸੁਣਾ ਦਿਓ ਤੇ ਨਾਜ਼ਰੀਨ ਸਾਡੇ ਜਿਹੜੇ ਨੇ ਉਹ ਸੁਣ ਕੇ ਤੁਹਾਨੂੰ मैं ਬੜਾ जरूर जरूर मियाँ ਮਹਿਜ਼ੂਜ਼ मोहम्मद ਹੋਣਗੇ। बख्श, मियाँ मोहम्मद बख्श का ਮਾਸ਼ਾਅੱਲਾ, कलाम ਖੜੀ सुनावा। ਸ਼ਰੀਫ ਵਾਲੇ। जी मैं ਦੇਖੋ ਜੀ, ਅਸੀਂ ਤਾਂ इंशाल्लाह ਪੰਜਾਬ ਦੇ ਖਿੱਤੇ ਦੇ ਵਿੱਚ ਉਹਨਾਂ ਨੂੰ ਰੂਮੀਏ ਖੜੀ ਸ਼ਰੀਫ ਕਹਿੰਦੇ ਹਾਂ। बिल्कुल ਰੂਮੀਏ खड़ी ਖੜੀ शरीफ ਸ਼ਰੀਫ। जी जी ਆਪ ਦਾ ਕਲਾਮ ਬੜਾ ਮਾਰਫਤ ਦਾ ਹੈ ਔਰ ਖਿੱਤੇ ਦੇ ਵਿੱਚ ਆਪਨੇ ਇੱਕ ਸਬਕ ਦਿੱਤਾ ਹੈ ਬਕਾਇਦਾ बिल्कुल ਪੰਜਾਬੀ ਦੇ ਵਿੱਚ, ਅਵਲ ਹਮਦ ਸਨਾ ਇਲਾਹੀ हाय ਹੈ, हाय ਅਵਲ ਹਮਦ ਸਨਾ ਇਲਾਹੀ, हरदम ਤੂੰ ਮਾਲਕ ਹਰ ਹਰ ਦਾ ਤੇ ਉਸ ਦਾ ਨਾਮ ਚਿਤਾਰਨ ਵਾਲਾ ਕਿਸੇ ਮੈਦਾਨ ਨਾ ਹਟਦਾ। ਬਾਦਸ਼ਾਹਾਂ ਨੂੰ ਭੀਖ ਮੰਗਾਵੇ ਤੇ ਤਖਤ ਬਿਠਾਏ ਕਾਈ, ਤੇ ਕੁਝ ਪਰਵਾਹ ਨਹੀਂ ਘਰ ਆਉਂਦੇ ਚ ਦਾਇਮ ਬੇਪਰਵਾਹੀ। ਤੁਸੀਂ ਸਾਨੂੰ ਕੋਈ ਥੋੜਾ ਜਿਹਾ ਸੁਣਾਓ ਹਾਂ ਸਰਕਾਰ ਦਾ ਕਲਾਮ ਜਿਹੜਾ ਹੈ, ਤਾਂ ਕਿ ਅਸੀਂ ਵੀ ਦਿਲਾਂ ਨੂੰ ਆਪਣੇ ਨੂੰ ਮਹਿਜ਼ੂਜ਼ ਕਰ ਲਈਏ, ਆਪਣੇ ਨਾਜ਼ਰੀਨ ਤੱਕ ਇਹ ਜਿਹੜਾ ਤੁਹਾਡਾ ਇਹ ਮੈਨੂੰ ਕਲਾਮ ਮੀਆਂ ਮੁਹੰਮਦ ਬਖਸ਼ ਦਾ ਛੋਟਾ ਜਿਹਾ ਆਂਦਾ ਬਹੁਤ ਪਿਆਰਾ ਵਾ, ਜੀ ਔਰ ਜੀ ਬਹੁਤ ਮੈਂ ਸ਼ੌਕ ਨਾਲ ਪੜਦਾ ਹੁੰਦਾ ਜੀ, ਸ਼ੌਕ ਨਾਲ ਜਿਹੜਾ ਪੜ੍ਹਦੇ ਹੋ, ਤਾਂ ਕਿ ਸ਼ੌਕ ਨਾਲ ਪੜ੍ਹਨ ਦੇ ਨਾਲ ਦਿਲੋਂ ਜਿਹੜੀ ਗੱਲ ਨਿਕਲਦੀ ਹੈ ਨਾ। ਹਾਂਜੀ, ਖਾਜਾ ਗੁਲਾਮ ਫਰੀਦ ਦਾ ਪਹਿਲੇ ਮੈਂ ਸ਼ੇਰ ਤੁਹਾਨੂੰ ਸੁਣਾਵਾਂਗਾ। ਅੱਛਾ, ਨਹੀਂ ਖਾਜਾ ਅਗਰ ਗੁਲਾਮ ਫਰੀਦ ਦੇਖੋ ਜੀ, ਅਸੀਂ ਤਾਂ ਕਹਿੰਦੇ ਹਾਂ ਕਿ ਹਰ ਜਿਹੜੇ ਨੇ ਇਸ ਖਿੱਤੇ ਦੇ ਔਲੀਆ ਕਰਾਮ ਨੇ ਉਹਨਾਂ ਮਾਦਰੀ ਜ਼ਬਾਨ ਦੇ ਵਿੱਚ ਨਾ ਜੀ ਜੀ ਅੱਲਾਹ ਦੇ ਮਹਿਬੂਬ, ਅੱਲਾਹ ਦੇ ਮੁਹੱਬਤ, ਅੱਲਾਹ ਦੇ ਮਹਿਬੂਬ ਦੀ ਮੁਹੱਬਤ ਵਧਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਬਿਲਕੁਲ। ਤੇ ਤੁਸੀਂ ਖਾਜਾ ਗੁਲਾਮ ਫਰੀਦ ਹੋਵੇ ਜਾਂ ਹਜ਼ਰਤ ਬੁੱਲੇ ਸ਼ਾਹ ਹੋਮਨ ਜੀ ਜੀ ਰਹਿਮਤੁल्लाह ਬਿਲਕੁਲ अलैह, या हज़रत मियाँ मोहम्मद बख्श रहमतुल्लाह सुल्तान बाहू
शोरकोट वाले जी जी इन्हां औलिया कराम ਦਾ ਬੜਾ ਇਸਲਾਮ ਦੇ ਵਿੱਚ ਅਹਿਮ ਕਿਰਦਾਰ ਹੈ ਇਸ ਖਿੱਤੇ ਦੇ ਵਿੱਚ ਖਸੂਸਨ ਤੇ ਤੁਸੀਂ ਸੁਣਾਓ ਖਾਜਾ ਸਾਹਿਬ ਦੇ ਮਾਸ਼ਾਅੱਲਾ ਬੜੇ ਮੁਹੱਬਤ ਭਰੇ ਹਿਜਰ ਦੇ ਜਿਹੜੇ ਨੇ ਬੜੇ ਸ਼ੇਰ ਆਪਨੇ ਪੜ੍ਹੇ ਨੇ ਜਰਾ ਬਿਸਮਿल्लाह करो बिस्मिल्लाहिर्रहमानिर्रहीम आवे माही तनु अल्लाह गिणया सुभान अल्लाह ये जी माही सरकार का इसमें करम है ना आवे माही तनु अल्लाह गिणया क्या बात आवे माही तनु अल्लाह गिणया ते होइयां मुदतां गिण गिण घड़ियां हिजर तेरे विच रोवण अखियां जिवें सावण नींदियां कणियां इन्ना रोना उदों सिखिया जदों वाकफ तेरियां बनियां गुलाम फरीदा रोना उदों मुकसी जदों कफन नूं वजियां तणियां क्या बात क्योंकि मुलाकात हो जानी है कब्र ਦੇ ਵਿੱਚ ਜਾਣਾ ਹੈ ਕਫਨ ਕਣੀਆਂ ਵੱਜ ਗਈਆਂ ਤੇ ਫਿਰ ਰੋਣਾ ਉਹਦੇ ਮੁੱਦੇ ਬੜਾ ਕੀਦਾ ਜੀ ਜੀ ਤੇ ਦੂਸਰਾ ਜਨਾਬ ਤੁਸੀਂ ਮੀਆਂ ਮੁਹੰਮਦ ਸ਼ਰਮ ਸ਼ੁਲਾਨਾ ਦਾ ਸ਼ੇਰ ਅਗਰ ਤੁਹਾਨੂੰ ਯਾਦ ਹੈ ਤਾਂ ਸੁਣਾ ਦਿਓ ਉਹਨਾਂ ਦਾ ਛੋਟਾ ਜਿਹਾ ਮੈਂ ਸੁਣਾ ਦਿੰਦਾ हिजर तेरा जे पानी मंगे ते मैं खून ना दे गेड़ा दिल कर दे तनु कोल बिठा के ते मैं दर्द पुराने छेड़ा मैनू शौक मदीने जावण दा मेरे दिल विच हसरत और नहीं आका तेरी मर्जी है साडा ते कोई जोर नहीं आका तेरी मर्जी है साडा ते कोई जोर नहीं मेरी अकल नहीं मेरी शक्ल भी नहीं मैनू यार मलावण दा डंग भी नहीं मेरी अकल भी नहीं मेरी शक्ल भी नहीं मैनू यार मनावण दा डंग भी नहीं मेरा इश्क भी रूमी वर्गा नहीं मेरी जामी वर्गी टोर नहीं मेरा इश्क भी रूमी वर्गा नहीं मेरी जामी वर्गी टोर नहीं आका तेरी मर्जी है साडा ते कोई जोर नहीं मेरा इश्क ते कहदा हौसला रख आका दा बुलावा आवेगा मेरा इश्क ते कहदा हौसला रख आका दा बुलावा आवेगा पर की करिए बेसब्री दा मेरे दिल विचों जांदा चोर नहीं पर की करिए बेसब्री दा मेरे दिल विचों जांदा चोर नहीं आका तेरी मर्जी है साडा ते कोई जोर नहीं
तेरी कब्र ते हाफिज लखवारी, पावे दुनिया बाले लख दीवे। तेरी कब्र ते हाफिज लखवारी, पावे दुनिया बाले लख दीवे। जे तेरे दिल विच इश्क नबी दा नहीं, तेरे रोशन होनी गौर नहीं। जे तेरे दिल विच इश्क नबी दा नहीं, तेरे रोशन होनी गौर नहीं। आका तेरी मर्जी है, साडा ते कोई जोर नहीं। मैनू शौक मदीने जावण दा, मेरे दिल विच हसरत और